ਪੰਜਾਬੀ ਰੇਡੀਓ ਦੀ ਆਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਹਰਵੰਤ ਸਿੰਘ ਜੀ ਉਪਾਓ ਜੁਬਾ ਸਿਟੀ, ਜੱਸੀ ਕੇਲ ਤੇ ਜੱਸੀ ਸਿੱਧੂ ਬੇਕਰਸਫੀਲਡ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿਆਓ ਬੇਕਰਸਫੀਲਡ, ਮਨਦੀਪ ਸਿੰਘ ਜੀ ਸਾਨੂੰ ਜੇ ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਗੁਰਦੀਪ ਸਿੰਘ ਵਿਰਦੀ ਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਆਪਾਂ ਖੱਡਾਂ ਦੀ ਗੱਲ ਕਰਦੇ ਹਾਂ, ਕਈ ਦਿਨਾਂ ਤੋਂ ਖੱਡਾਂ ਦੀ ਨਿਲਾਮੀ ਹੋਈ ਸੀ, ਬੜੇ ਘਪਲੇ ਹੋਏ ਆ, ਤੇ ਹੁਣ ਮੁੱਖ ਮੰਤਰੀ ਕਹਿੰਦੇ ਆ ਕਿ ਜਿਹੜੀ ਨਿਲਾਮੀ ਹੋਈ ਹੈ ਉਹ ਰੱਦ ਨਹੀਂ ਹੋਊਗੀ। ਦੇਖੋ ਜੀ, ਇਹ ਮਾਮਲਾ ਚੱਲ ਰਿਹਾ ਨਿਰੰਤਰ, ਹਰ ਰੋਜ਼ ਇਹਦੇ ਉੱਤੇ ਨਵੇਂ ਖੁਲਾਸੇ ਜਿਹੜੇ ਇਹਦੀ ਉਹ ਹੋ ਰਹੇ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਵਾਬਦੇਹੀ ਜਿਹੜੀ ਇਹਦੀ ਉਹ ਕਰਨੀ ਪਈ ਹੈ। ਰਾਹੁਲ ਗਾਂਧੀ ਹੋਰਾਂ ਦੀ ਵੀ ਜਿਹੜਾ ਜਾ ਕੇ ਨਜ਼ਲਾ ਵੈਸੇ ਜੀ ਉਹ ਮੀਡੀਆ ਦੇ ਉੱਤੇ ਇਸ ਵੇਲੇ ਝਾੜ ਰਹੇ ਆ। ਕੈਪਟਨ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਸਿਆਸੀ ਪਾਰਟੀਆਂ ਦੇ ਦਬਾਅ ਦੇ ਥੱਲੇ ਜਾਂ ਮੀਡੀਆ ਦੀ ਨੁਕਤਾਚੀਨੀ ਕਰਕੇ ਰੇਤ ਦੀਆਂ ਖੱਡਾਂ ਦੀ ਜਿਹੜੀ ਕੀਤੀ ਗਈ ਨਿਲਾਮੀ ਆ ਇਹਨੂੰ ਰੱਦ ਨਹੀਂ ਕੀਤਾ ਜਾਊਗਾ ਜੀ। ਉਹਨਾਂ ਨੇ ਕਿਹਾ ਕਿ ਸਿਆਸੀ ਦਬਾਅ ਦੇ ਅੱਗੇ ਨਹੀਂ ਉਹ ਝੁਕਣਗੇ ਤੇ ਮੀਡੀਆ ਦੀ ਆਲੋਚਨਾ ਤੋਂ ਪ੍ਰਭਾਵਿਤ ਹੋ ਕੇ ਕੋਈ ਫੈਸਲਾ ਜਿਹੜਾ ਜੀ ਉਹ ਨਹੀਂ ਲੈਣਗੇ। ਉਹਨਾਂ ਕਿਹਾ ਕਿ ਇਹ ਫੈਸਲਾ ਜਿਹੜਾ ਕਾਨੂੰਨੀ ਪੱਖ ਨੂੰ ਧਿਆਨ ਦੇ ਵਿੱਚ ਲੈ ਕੇ ਜਿਹੜਾ ਉਹ ਕੀਤਾ ਜਾਊਗਾ। ਉਹਨਾਂ ਕਿਹਾ ਕਿ ਨਿਲਾਮੀ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਦੇ ਨਾਲ ਹਾਈ ਕੋਰਟ ਦੇ ਇੱਕ ਸਾਬਕਾ ਜੱਜ ਤੇ 2 ਸੀਨੀਅਰ IAS ਅਫਸਰਾਂ ਦੀ ਕਮੇਟੀ ਦੀ ਨਿਗਰਾਨੀ ਹੇਠ ਕਰਵਾਈ ਗਈ ਹੈ। ਉਹਨਾਂ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਤੋਂ ਬਾਅਦ ਜਿਹੜਾ ਜੀ ਖਨਨ ਵਿਭਾਗ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ। ਇਹਨਾਂ ਰਿਪੋਰਟਾਂ ਵਿੱਚ ਇਹ ਕਿਹਾ ਗਿਆ ਕਿ ਨਿਲਾਮੀ ਦੇ ਦੌਰਾਨ ਕੁਝ ਵਿਅਕਤੀਆਂ ਨੂੰ ਲਾਭ ਪਹੁੰਚਾਇਆ ਗਿਆ, ਪਰ ਮੁੱਖ ਮੰਤਰੀ ਨੂੰ ਲੱਗਦਾ ਹੈ ਕਿ ਇਹਨਾਂ ਦੋਸ਼ਾਂ ਦੇ ਵਿੱਚ ਮੁੱਢਲੇ ਰੂਪ ਦੇ ਵਿੱਚ ਕੋਈ ਜਿਹੜਾ ਜੀ ਉਹ ਦਮ ਹੈ ਨੀਗਾ। ਹੁਣ ਸਵਾਲ ਇਹ ਹੈ ਕਿ ਜਿਹੜੇ ਉਹਨਾਂ ਨੇ ਖੜੇ ਕਰਤੇ ਜਿਹੜੇ ਅੱਗੋਂ ਸਵਾਲ ਕਿ ਇਹ ਤਾਂ ਜੀ ਹਾਈ ਕੋਰਟ ਤੇ ਸਾਬਕਾ ਜੱਜ ਤੇ 2 ਸੀਨੀਅਰ IAS ਆਫਿਸਰ ਜਿਹੜੇ ਸੀ ਉਹਨਾਂ ਦੀ ਨਿਗਰਾਨੀ ਦੇ ਵਿੱਚ ਜਿਹੜਾ ਜੀ ਉਹ ਕਰਾਇਆ ਗਿਆ। ਦੇਖੋ, ਜੇ ਇਹਦੇ ਵਿੱਚ ਮੰਨ ਲਓ ਕੋਈ ਵੀ ਜਿਹੜੀ ਇਹਦੀ ਹੇਰਾਫੇਰੀ ਨਹੀਂ ਹੋਈ ਤੇ ਫਿਰ ਸਵਾਲ ਜਿਹੜਾ ਦੂਜਾ ਇਹਦੇ ਨਾਲ ਜੁੜ ਜਾਂਦਾ ਕਿ ਫਿਰ ਇਹਦੀ ਜਿਹੜੀ ਇਨਵੈਸਟੀਗੇਸ਼ਨ ਦੇ ਹੁਕਮ ਦਿੱਤੇ ਨੇ ਨਾਰੰਗ ਕਮਿਸ਼ਨ ਤੋਂ, ਉਹ ਕਦ ਲਈ ਦਿੱਤੇ ਨੇ? ਜੇ ਬਿਲਕੁਲ ਇਹ ਸਾਰਾ ਕੁਝ ਠੀਕ ਠਾਕ ਸੀਗਾ, ਜਿਹੜੇ ਸਾਬਕਾ ਜੱਜ ਸੀਗੇ ਉਹਨਾਂ ਨੇ ਸਹੀ ਕਰਾਈ, IAS ਆਫਿਸਰ ਜਿਹੜੇ ਸੀਗੇ ਉਹਨਾਂ ਨੇ ਸਹੀ ਕਰਾਈ, ਤੇ ਫਿਰ ਕਮਿਸ਼ਨ ਬਿਠਾਉਣ ਦਾ ਜਿਹੜਾ ਜੀ ਜਾਂ ਉਹਦਾ ਕੀ ਲੋੜ ਪੈ ਗਈ? ਜੇ ਕਮਿਸ਼ਨ ਬਿਠਾਇਆ ਤਾਂ ਇਟ ਮੀਨਸ ਕਿ ਕੁਛ ਨਾ ਕੁਛ ਗਲਤ ਹੋਇਆ, ਤਾਂ ਹੀ ਕਰਕੇ ਕਮਿਸ਼ਨ ਬਿਠਾਇਆ ਜੀ। ਜੀ ਬਿਲਕੁਲ, ਪਰ ਜਿਹੜੀ ਸਲਾਹ ਹੋ ਕੇ ਆਈ ਹੈ ਦਿੱਲੀ ਦੇ ਵਿੱਚ ਰਾਹੁਲ ਦੇ ਨਾਲ, ਉਹਦਾ ਵੀ ਤਾਂ ਕੁਛ ਨਾ ਕੁਛ ਸੀਗਾ ਨਾ। ਤੇ ਅੱਗੇ ਆਪਾਂ ਪੰਜਾਬ ਦੇ ਜੇ ਗੱਲ ਕਰੀਏ, ਜਦ ਦੀ ਸਰਕਾਰ ਬਣੀ ਆ ਬੜੇ ਬੰਬ ਫੜੇ ਜਾ ਰਹੇ ਆ। ਉੱਦਾਂ ਤੇ ਜਦ ਦੀ ਇਲੈਕਸ਼ਨ ਸ਼ੁਰੂ ਹੋਈ ਆ ਬੰਬ ਚੱਲ ਗਏ ਸੀਗੇ, ਤੇ ਨਾਲ ਹੀ ਜਿਹੜੇ ਨੌਜਵਾਨ ਆ ਜਾਂ ਹੋਰ ਕਿਸੇ ਨਾ ਕਿਸੇ ਅੰਨੇ ਬਹਾਨੇ ਖਾਲਿਸਤਾਨੀ ਕਹਿ ਕੇ ਉਹਨਾਂ ਨੂੰ ਫੜਿਆ ਜਾ ਰਿਹਾ। ਇਸ ਵੇਲੇ ਪੰਜਾਬ ਦੇ ਵਿੱਚ ਪੁਲਿਸ ਦਾ ਇਹ ਕਿਹਾ ਜਾ ਰਿਹਾ ਜੀ ਹਾਈ ਅਲਰਟ ਹੈ। ਵੱਖ-ਵੱਖ ਸ਼ਹਿਰਾਂ ਦੇ ਵਿੱਚ ਫਲੈਗ ਮਾਰਚ ਜਿਹੜੇ ਆ ਉਹ ਕੀਤੇ ਜਾ ਰਹੇ ਆ। ਦੂਜੇ ਪਾਸੇ ਜਿਹੜੀ ਫੜੋ ਫੜਾਈ ਆ, ਜਿਹੜੇ 2 ਵਿਅਕਤੀ ਅੱਜ ਤੋਂ ਕੁਛ ਸਮਾਂ ਪਹਿਲਾਂ 2 ਹਫ਼ਤੇ ਪਹਿਲਾਂ ਜਿਹੜੇ ਫੜੇ ਗਏ ਸੀ, ਉਸ ਤੋਂ ਬਾਅਦ ਇਹ ਜਿਹੜੀਆਂ ਖਾਸ ਤੌਰ ਦੇ ਉੱਤੇ ਗ੍ਰਿਫਤਾਰੀਆਂ ਜਿਹੜੀਆਂ ਜੀ ਉਹ ਕੰਟੀਨਿਊਸ ਜਾਰੀ ਨੇ। ਹੁਣ ਪੰਜਾਬ ਪੁਲਿਸ ਦੇ ਵੱਲੋਂ ਇਹ ਦਾਅਵਾ ਜਿਹੜਾ ਜੀ ਉਹ ਕੀਤਾ ਗਿਆ ਕਿ ਇੱਕ ਵੱਡੇ ਗਰੁੱਪ ਦਾ ਜਿਹੜਾ ਜੀ ਉਹਨੇ ਪਰਦਾ ਫਾਸ਼ ਕੀਤਾ। ਉਹਨੇ ਕਿਹਾ ਕਿ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਹੜੀ ਅੱਤਵਾਦੀ ਜਥੇਬੰਦੀ ਹੈ, ਪਾਬੰਦੀਸ਼ੁਦਾ ਜਥੇਬੰਦੀ ਹੈ, ਇਹਦੇ ਨਾਲ ਇਹਨਾਂ ਦਾ ਸੰਬੰਧ ਜਿਹੜਾ ਜੀ ਉਹ ਦੱਸਿਆ ਗਿਆ। ਇਹਨਾਂ ਦੀ ਪਛਾਣ ਜਿਹੜੀ ਗੁਰਦਿਆਲ ਸਿੰਘ, ਜਗਰੂਪ ਸਿੰਘ ਤੇ ਸਤਵਿੰਦਰ ਸਿੰਘ ਵਜੋਂ ਜਿਹੜੀ ਹੈ ਜੀ ਉਹ ਹੋਈ ਹੈ। ਪੁਲਿਸ ਨੇ ਜੋ ਦੱਸਿਆ ਜੀ ਉਹਦੇ ਮੁਤਾਬਕ ਪਾਕਿਸਤਾਨ ਦੇ ਆਧਾਰਿਤ ISYF ਦੇ ਮੁਖੀ ਲਖਵੀਰ ਸਿੰਘ ਰੋਡੇ ਤੇ ਜਿਹੜੇ ਬਾਕੀ ਉਹਦੇ ਉੱਥੇ ਸਾਥੀ ਬੈਠੇ ਨੇ, ਹਰਮੀਤ ਸਿੰਘ ਉਰਫ ਹੈਪੀ ਜਿਹੜੇ ਆ ਜੀ, ਇਹਨਾਂ ਨੇ ਉੱਥੇ ਸਿਖਲਾਈ ਦੇ ਕੇ ਇਹਨਾਂ ਨੂੰ ਸਿੱਖ ਵਿਰੋਧੀ ਤਾਕਤਾਂ ਨੂੰ ਸੋਧਣ ਦੇ ਵਾਸਤੇ ਇਸ ਪਾਸੇ ਵੱਲ ਜਿਹੜਾ ਜੀ ਪੰਜਾਬ ਵੱਲ ਭੇਜਿਆ। ਔਰ ਇਹ ਵੀ ਕਿਹਾ ਗਿਆ ਜੀ ਗੁਰਦਿਆਲ ਸਿੰਘ ਗਰੋਹ ਦਾ ਮੁਖੀ ਹੈ। ਜਰਮਨ ਦੇ ਬਲਵੀਰ ਸਿੰਘ ਸੰਧੂ ਨੇ ਲਖਵੀਰ ਸਿੰਘ ਰੋਡੇ ਨਾਲ ਉਹਦੀ ਮੁਲਾਕਾਤ
ਜਿਹੜੀ ਹੈ ਜੀ ਉਹ ਕਰਵਾਈ ਸੀ। ਗੁਰਦਿਆਲ ਸਿੰਘ ਤੇ ਜਗਰੂਪ ਸਿੰਘ ਨੂੰ ਭਾਰਤ ਦੇ ਵਿੱਚ ਹਮਲੇ ਕਰਨ ਦਾ ਜਿਹੜਾ ਜੀ ਉਹ ਕੰਮ ਸੌਂਪਿਆ ਗਿਆ ਸੀਗਾ। ਉਧਰ ਮੁਹਾਲੀ ਦੀ ਪੁਲਿਸ ਦੇ ਵੱਲੋਂ ਵੀ ਦਾਅਵਾ ਕੀਤਾ ਗਿਆ ਜੀ ਕਿ ਉਹਨੇ ਬੱਬਰ ਖਾਲਸਾ ਦੇ 2 ਕਾਰਕੁਨ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਇਹਦੇ ਵਿੱਚ ਰਮਨਦੀਪ ਸਿੰਘ ਤੇ ਪਰਮਿੰਦਰ ਸਿੰਘ ਜਿਹੜਾ ਜੀ ਉਹ ਦੱਸਿਆ ਗਿਆ, ਜਿਨ੍ਹਾਂ ਕੋਲੋਂ 32 ਬੋਰ ਦਾ ਪਿਸਤੌਲ, ਕਾਰਤੂਸ ਤੇ 9 mm ਦੇ ਕਾਰਤੂਸ ਜਿਹੜੇ ਆ ਜੀ ਉਹ ਬਰਾਮਦ ਕੀਤੇ ਗਏ ਆ। ਪਹਿਲਾਂ ਇੰਨੇ ਸਾਲ ਜਿਹੜੇ ਜੀ ਇਹ ਕਿੱਥੇ ਸੀਗੇ ਔਰ ਇੱਕਦਮ ਇਹ ਜਿਹੜੇ ਜੀ ਖਾਸ ਤੌਰ ਦੇ ਉੱਤੇ ਖਾਲਿਸਤਾਨੀ ਜਿਹੜੇ ਪਾਕਿਸਤਾਨ ਤੋਂ ਟ੍ਰੇਨਿੰਗ ਪ੍ਰਾਪਤ ਤੇ ਉੱਥੇ ਲੁਕੇ ਬੈਠੇ ਕੁਝ ਲੋਕਾਂ ਦੇ ਸੰਪਰਕ ਵਾਲੇ ਲੋਕ ਜਿਹੜੇ ਨੇ ਇਹ ਅਚਾਨਕ ਪਿਛਲੇ ਕੁਝ ਦਿਨਾਂ ਤੋਂ ਸਾਹਮਣੇ ਆਉਣ ਲੱਗੇ ਨੇ। ਪੁਲਿਸ ਉਹੀ ਹੈ, ਅਫਸਰ ਉਹੀ ਹੈ, ਖੁਫੀਆ ਤੰਤਰ ਵੀ ਉਹੀ ਹੈ ਜੀ। ਪਹਿਲਾਂ ਪਿਛਲੇ ਸਾਲਾਂ ਦੇ ਦੌਰਾਨ ਇਹ ਕਿੱਥੇ ਰਹੇ? ਕੀ ਇੱਕਦਮ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਇਹ ਲੋਕ ਪਾਕਿਸਤਾਨ ਵਾਲਾ ਬਾਰਡਰ ਟੱਪ ਕੇ ਲੰਘਿਆ ਹੈ ਜਾਂ ਪਤਾ ਹੀ ਹੋਣ ਲੱਗਿਆ ਜੀ? ਸ਼ਾਇਦ ਕੈਪਟਨ ਨੇ ਨਾਲੇ ਵੀਜ਼ਾ ਖੋਲ ਦਿੱਤਾ ਸੀਗਾ ਜੀ ਤਾਂ ਆਏ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਮਨਰੇਗਾ ਵਾਲੇ ਮਜ਼ਦੂਰ ਆ ਤੇ ਉਹਨਾਂ ਨੂੰ ਰੁਜ਼ਗਾਰ ਦੀ ਬੜੀ ਪ੍ਰੋਬਲਮ ਹੈ ਜੀ, ਨਾ ਤੇ ਅੱਗੇ ਆ ਕੁਛ ਤੇ ਨਾ ਪਿੱਛੇ ਲਈ ਕੁਛ ਮਿਲ ਰਿਹਾ। ਦੇਖੋ, ਇਹ ਰੁਜ਼ਗਾਰ ਗਰੰਟੀ ਯੋਜਨਾ ਜਿਹੜਾ ਜੀ ਹੈਗਾ, ਕੁਝ ਸੂਬੇ ਹੈਗੇ ਆ ਜਿਨ੍ਹਾਂ ਨੇ ਇਹਦਾ ਬਹੁਤ ਜਿਹੜਾ ਜੀ ਉਹ ਲਾਭ ਉਠਾਇਆ। ਭਾਵ ਕਿ ਪਿੰਡਾਂ ਥਾਵਾਂ ਦੇ ਜਿਹੜੇ ਕੰਮ ਨੇ ਉਹ ਇਹਨਾਂ ਦੇ ਰਾਹੀਂ ਰਜਿਸਟਰਡ ਮਜ਼ਦੂਰਾਂ ਦੇ ਰਾਹੀਂ ਕਰਵਾਏ ਜਾਂਦੇ ਨੇ। ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਇਹ ਪੈਸਾ ਦਿੰਦੀ ਆ, ਇਹਨਾਂ ਦੇ ਅਕਾਊਂਟਾਂ ਦੇ ਵਿੱਚ ਜਿਹੜਾ ਜੀ ਉਹ ਪੈਸਾ ਜਮ੍ਹਾਂ ਹੁੰਦਾ। ਤੁਸੀਂ ਦੇਖੋ, 100 ਦਿਨ ਦੇ ਰੁਜ਼ਗਾਰ ਦੀ ਗਰੰਟੀ ਦੇਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਰੁਜ਼ਗਾਰ ਸਕੀਮ ਜਿਹੜੀ ਮਹਾਤਮਾ ਗਾਂਧੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ ਮਨਰੇਗਾ, ਇਹਦੇ ਪੰਜਾਬ ਦੇ ਅੱਧੇ ਤੋਂ ਵੱਧ ਪਿੰਡ ਜਿਹੜੇ ਨੇ ਜੀ ਉਹਨਾਂ ਦੇ ਵਾਸਤੇ ਇਹ ਨਕਾਰਾ ਬਣੀ ਰਹੀ। ਹੁਣ ਜਿਹੜੇ ਪਿਛਲੀਆਂ ਜਿਹੜੀ ਸਰਕਾਰ ਗਈ ਆ ਉਹਨੇ ਅੱਧਿਓਂ ਵੱਧ ਜਿਹੜੇ ਪਿੰਡ ਸੀਗੇ ਜੀ ਉਹਨਾਂ ਦੇ ਵਿੱਚ ਇਹਨਾਂ ਮਜ਼ਦੂਰਾਂ ਨੂੰ ਕੋਈ ਰੁਜ਼ਗਾਰ ਹੀ ਜਿਹੜਾ ਜੀ ਉਹ ਨਹੀਂ ਦਿੱਤਾ। ਪੰਜਾਬ ਦੇ ਪਿੰਡਾਂ ਦੇ ਵਿੱਚ 32 ਲੱਖ ਪੇਂਡੂ ਪਰਿਵਾਰਾਂ ਚੋਂ 73% ਦੇ ਕਰੀਬ 5000 ਰੁਪਏ ਮਹੀਨਾ ਤੋਂ ਵੀ ਘੱਟ ਉੱਤੇ ਗੁਜ਼ਾਰਾ ਕਰਨ ਵਾਸਤੇ ਇਹ ਮਜਬੂਰ ਲੋਕ ਨੇ। ਦੁਆਬੇ ਦੇ ਵਿੱਚ ਜਿਹੜੀ ਮਨਰੇਗਾ ਹੈ ਇਹ ਬਿਲਕੁਲ ਹੀ ਤਕਰੀਬਨ ਠੱਪ ਜਿਹੜੀ ਉਹ ਹੋਈ ਰਹੀ। ਜਿਹੜੇ ਪੰਚਾਇਤ ਤੇ ਅਫਸਰ ਸੀਗੇ ਜੀ ਉਹ ਸਕੀਮ ਲਾਗੂ ਕਰਨ ਦੇ ਵਾਸਤੇ ਬਿਲਕੁਲ ਅਵੇਸਲੇ ਹੋਏ ਰਹੇ ਔਰ ਜਿਹੜੇ ਖੱਬੀ ਖਾਨਾ ਦੇ ਹਲਕੇ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਸੀਗਾ ਜੀ ਇਹਨਾਂ ਮਜ਼ਦੂਰਾਂ ਨੂੰ ਇਸ ਕਰਕੇ ਰੁਜ਼ਗਾਰ ਨਹੀਂ ਦਵਾਇਆ ਗਿਆ ਕਿ ਕਿਹੜਾ ਉੱਥੇ ਪੇਪਰ ਜਿਹੜਾ ਜੀ ਉਹ ਭਰਦਾ ਫਿਰੂਗਾ, ਜਾਂ ਪੈਸੇ ਜਿਹੜੇ ਸੀ ਬਹੁਤੇ ਥਾਵਾਂ ਦੇ ਉੱਤੇ ਹੋਰ ਹੀ ਥਾਵਾਂ ਦੇ ਉੱਤੇ ਇਹ ਲੋਕ ਜਿਹੜੇ ਉਹ ਖਰਚਦੇ ਰਹੇ। ਹਾਲਾਂਕਿ ਇਹਨਾਂ ਦੇ ਮਨਰੇਗਾ ਕਾਰਡ ਜਿਹੜੇ ਨੇ ਉਹ ਬਣੇ ਹੋਏ ਨੇ। ਲੰਬੀ ਦੇ ਵਿੱਚ 23,179 ਇਹ ਕਾਰਡ ਹੋਲਡਰ ਨੇ ਔਰ ਲੰਬੀ ਬਲਾਕ ਦੇ ਵਿੱਚ 16-17 ਦੇ ਦੌਰਾਨ 16,191 ਦੇ ਵਿੱਚੋਂ ਕੰਮ ਦੀ ਮੰਗ ਸਿਰਫ 8118 ਨੇ ਕੀਤੀ, ਜਦੋਂ ਕਿ ਕੰਮ ਸਿਰਫ 7100 ਤੇ 54 ਪਰਿਵਾਰਾਂ ਨੂੰ ਪਹੁੰਚਿਆ। 23,179 ਨੇ ਉਹਨਾਂ ਚੋਂ 7151 ਸੀਗੇ ਜੀ ਜਿਨ੍ਹਾਂ ਨੂੰ ਇਹ ਕੰਮ ਦਿੱਤਾ ਗਿਆ। ਅਕਾਲੀ ਸਰਕਾਰ ਦੇ ਅਖੀਰਲੇ 2 ਸਾਲਾਂ ਦੇ ਵਿੱਚ ਮਨਰੇਗਾ ਜਿਹੜੇ ਕਾਰਡ ਹੋਲਡਰ ਸੀਗੇ ਉਹਨਾਂ ਨੂੰ ਲਵਾਉਣ ਦੇ ਵਾਸਤੇ ਥੋੜੀ ਜਿਹੀ ਤੇਜ਼ੀ ਲਿਆਂਦੀ ਗਈ, ਨਹੀਂ ਤਾਂ ਅਦਰਵਾਈਜ਼ ਲੰਬੀ ਹੋ ਗਿਆ, ਬਾਦਲ ਹੋ ਗਿਆ ਜਾਂ ਇਹਨਾਂ ਦੇ ਨੇੜੇ ਤੇੜੇ ਪੈਂਦੀਆਂ ਜਿਹੜੀਆਂ ਜੀ ਉਹ ਢਾਣੀਆਂ ਹੋ ਗਈਆਂ, ਇਹਨਾਂ ਦੇ ਵਿੱਚ ਇਹਨਾਂ ਮਜ਼ਦੂਰਾਂ ਨੂੰ ਸਿਰਫ ਚੰਦ ਦਿਨ ਜਿਹੜਾ ਸੀਗਾ ਜੀ ਉਹ ਕੰਮ ਦੇ ਕੇ ਕੰਮ ਸਾਰ ਦਿੱਤਾ ਗਿਆ, ਕਿਉਂਕਿ ਇਹਨਾਂ ਦੇ ਚੁੱਲ੍ਹੇ ਬਲਦੇ ਕਿਸੇ ਨੇ ਵੇਖਣੇ ਨਹੀਂ ਹੁੰਦੇ। ਵੋਟਾਂ ਦੇ ਨੇੜੇ ਆ ਕੇ ਥੋੜੀ ਜਿਹੀ ਯਾਦ ਜਿਹੜੀ ਜ਼ਰੂਰ ਆਈ। ਇਹ ਪੱਲਿਓਂ ਵੀ ਕੱਖ ਨਹੀਂ ਦੇਣਾ ਹੁੰਦਾ ਜੀ, ਸਿਰਫ ਸੈਂਟਰ ਦੀ ਸਕੀਮ ਹੈ, ਇਹਨਾਂ ਆ ਕਿ ਇਹਨੂੰ ਲਾਗੂ ਜਿਹੜਾ ਜੀ ਉਹ ਇੰਨ ਬਿੰਨ ਕਰਨਾ ਪੈਂਦਾ ਹੈ, ਤੇ ਇਸ ਕਰਕੇ ਹੋਮਵਰਕ ਕੀਤਾ ਹੀ ਨਹੀਂ ਗਿਆ, ਮਿਹਨਤ ਹੀ ਨਹੀਂ ਕੀਤੀ ਗਈ। ਬਿਲਕੁਲ ਜੀ, ਜਾਂ ਤੇ ਇਹਨਾਂ ਤੋਂ ਫਿਰ ਜਿਹੜਾ ਵਰਤਦੇ ਵੀ ਆ ਘਰਾਂ ਦੇ ਵਿੱਚ ਹੀ ਪੰਚ ਸਰਪੰਚ ਆ ਕੰਮ ਕਰਵਾ ਲੈਂਦੇ ਆ ਤੇ ਗੌਰਮੈਂਟ ਤੋਂ ਦੇ ਦਿੰਦੇ ਆ। ਪਰ ਜਿਹੜੀ ਤੁਸੀਂ ਗੱਲ ਕੀਤੀ ਆ ਪਰ ਉਹ ਪਤਾ ਨਹੀਂ ਕੀ ਗੱਲ ਹੈ ਵੀ ਇਹਨਾਂ ਤੋਂ ਕੰਮ ਕਿਉਂ ਨਹੀਂ ਲਿਆ ਜਾਂਦਾ। ਤਾਂ ਅੱਗੇ ਆਪਾਂ ਰਾਣਾ ਗੁਰਜੀਤ ਦੀ ਜੇ ਗੱਲ ਕਰੀਏ ਤਾਂ ਉਹ ਇੱਕ ਹੋਰ ਮਾਮਲੇ ਦੇ ਵਿੱਚ ਵਿਵਾਦਾਂ ਦੇ ਘੇਰੇ। ਐਕਚੁਅਲੀ ਜੀ ਇਹ ਜਿਹੜੇ ਬਿਜਲੀ ਮੰਤਰੀ ਨੇ ਜੀ ਉਹਨਾਂ ਨੇ ਹੁਣ ਸਿੰਚਾਈ ਮਹਿਕਮੇ ਦੇ ਵਿੱਚ ਇੱਕ ਦਾਗੀ ਐਕਸੀਅਨ ਜਿਹੜਾ ਜੀ ਉਹਨੂੰ ਚੰਗੇ ਅਹੁਦੇ ਦੇ ਉੱਤੇ ਲਾਤਾ ਜੀ। ਸਿੰਚਾਈ ਮੰਤਰੀ ਨੇ ਬਾਦਰਾ ਦੇ ਹਲਕੇ ਦੇ ਵਿੱਚ ਕਰੋੜਾਂ 'ਚ ਖੇਡਣ ਵਾਲੇ ਕੇ ਸਿੰਗਲਾ ਨੂੰ ਬਹਾਲ ਕਰਕੇ ਡਰੇਨੇਜ ਡਿਵੀਜ਼ਨ ਮਾਨਸਾ ਦੇ ਵਿੱਚ ਐਕਸੀਅਨ ਵਜੋਂ ਤਾਇਨਾਤ ਜਿਹੜਾ ਜੀ ਉਹ ਕਰਤਾ ਹੈ। ਵਿਜੀਲੈਂਸ ਬਠਿੰਡਾ ਨੇ ਇਸ ਐਕਸੀਅਨ ਦੇ ਖਿਲਾਫ ਲੱਖਾਂ ਰੁਪਏ ਰਿਸ਼ਵਤ ਲੈਣ ਦੇ ਦੋਸ਼ ਦੇ ਵਿੱਚ 10 ਜਨਵਰੀ 17 ਨੂੰ ਪੁਲਿਸ ਕੇਸ ਦਰਜ ਕੀਤਾ ਸੀਗਾ।
ਵਿਜੀਲੈਂਸ ਨੇ ਇਸ ਐਕਸੀਅਨ ਦੀ 4 ਕਰੋੜ 81 ਲੱਖ ਕਰੋੜ ਰੁਪਏ ਦੀ ਸੰਪत्ति ਦਾ ਪਤਾ ਲਾ ਕੇ 15 ਮਾਰਚ 17 ਨੂੰ ਇੱਕ ਹੋਰ ਕੇਸ ਦਰਜ ਕੀਤਾ ਸੀਗਾ। ਵਿਜੀਲੈਂਸ ਨੂੰ ਇਹਦੇ ਘਰੋਂ 1 ਕਰੋੜ 96 ਲੱਖ ਰੁਪਏ ਦੀਆਂ 109 FDs ਮਿਲੀਆਂ ਸੀਗੀਆਂ। ਬੈਂਕ ਖਾਤਿਆਂ ਦੇ ਵਿੱਚ 1 ਕਰੋੜ 71 ਲੱਖ ਰੁਪਈਆ ਇਹਦੇ ਜਮ੍ਹਾਂ ਸੀਗਾ। ਪੰਜਾਬ ਸਰਕਾਰ ਨੇ ਇਸ ਐਕਸੀਅਨ ਨੂੰ ਫੌਰੀ ਮੁਅੱਤਲ ਕਰਤਾ ਸੀਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚੋਂ ਇਸ ਐਕਸੀਅਨ ਨੂੰ 26 ਅਪ੍ਰੈਲ ਨੂੰ ਜ਼ਮਾਨਤ ਮਿਲ ਗਈ। ਟਿਊਬਵੈਲ ਕਾਰਪੋਰੇਸ਼ਨ ਦੇ ਵਿੱਚ ਇਹ ਐਕਸੀਅਨ ਬਠਿੰਡਾ ਦੇ ਵਿੱਚ ਤਾਇਨਾਤ ਸੀਗਾ ਤੇ ਬਾਦਲ ਪਰਿਵਾਰ ਨੇ ਇਸ ਐਕਸੀਅਨ ਰਾਹੀਂ ਬਠਿੰਡਾ, ਮਾਨਸਾ ਤੇ ਲੰਬੀ ਦੇ ਵਿੱਚ ਕਰੋੜਾਂ ਰੁਪਏ ਦੇ ਖਾਲੇ ਜਿਹੜੇ ਆ ਜੀ ਉਹ ਪੱਕੇ ਕਰਾਏ ਸੀਗੇ। ਔਰ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ MD SS ਗਰੇਵਾਲ ਦਾ ਇਹ ਕਹਿਣਾ ਕਿ ਉਹਨਾਂ ਨੇ ਐਕਸੀਅਨ ਨੂੰ ਉਦੋਂ ਮੁਅੱਤਲ ਕੀਤਾ ਸੀਗਾ, ਉਹਨਾਂ ਪੁਸ਼ਟੀ ਕੀਤੀ ਕਿ ਅਧਿਕਾਰੀ ਦੀ ਬਹਾਲੀ ਜਿਹੜੀ ਹੈ ਜੀ ਉਹ ਹੋ ਗਈ ਹੈ ਔਰ ਹੁਣ ਇਸ ਨੂੰ ਜਿਹੜਾ ਜੀ ਉਹ ਬਹਾਲ ਕਰ ਦਿੱਤਾ ਗਿਆ ਔਰ ਬਹਾਲ ਜਿਹੜਾ ਜੀ ਇਹ ਕੀਤਾ ਗਿਆ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਵੱਲੋਂ, ਜਿਨ੍ਹਾਂ ਦਾ ਇਹ ਕਹਿਣਾ ਕਿ ਉਹ ਸੂਚੀ ਵੇਖ ਕੇ ਕੁਝ ਦੱਸ ਸਕਦੇ ਨੇ ਪਰ ਕਹਿੰਦੇ ਪੜਤਾਲ ਦੇ ਵਿੱਚ ਜਿਹੜੇ ਦੋਸ਼ੀ ਪਾਏ ਗਏ ਨੇ ਉਹਨਾਂ ਨੂੰ ਕੋਈ ਅਜਿਹਾ ਅਹੁਦਾ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਇਸ ਕਰਕੇ ਸਾਰੇ ਅਧਿਕਾਰੀ ਜਿਹੜੇ ਜੀ ਉਹਨਾਂ ਦੇ ਵਾਸਤੇ ਬਰਾਬਰ ਨੇ। ਹੁਣ ਇੰਨੇ ਕਰੋੜ ਰੁਪਏ ਦੇ ਘਪਲੇ ਕਰਨ ਵਾਲਾ ਜਿਹੜਾ ਇਸ ਵਿਅਕਤੀ ਸੀਗਾ ਜੀ ਉਹਨੂੰ ਫੇਰ ਏਡੇ ਉੱਚੇ ਅਹੁਦੇ ਦੇ ਉੱਤੇ ਕਿਵੇਂ ਕਿਉਂ ਲਾ ਦਿੱਤਾ ਗਿਆ ਜੀ, ਇਹ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਬਿਲਕੁਲ ਜੀ, ਫਰਕ ਕੋਈ ਨਹੀਂ ਪਹਿਲੀ ਗੌਰਮੈਂਟ ਦੇ ਨਾਲੋਂ ਕਿਉਂਕਿ ਰਲ ਮਿਲ ਕੇ ਖਾਣਾ ਹੀ ਹੁੰਦਾ ਆ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਕਾਫੀ ਟਾਈਮ ਤੋਂ ਇਹਨਾਂ ਦੀ ਜਿਹੜੀ ਗੱਲ ਬਹੁਤੀ ਨਹੀਂ ਹੋਈ ਤੇ ਹਰ ਪਿੰਡ ਤੇ ਹਰ ਸ਼ਹਿਰ ਦੇ ਵਿੱਚ ਪ੍ਰਧਾਨਗੀਆਂ ਵੰਡਣਗੇ। ਕਿਹਾ ਇਹ ਗਿਆ ਜੀ ਪਾਰਟੀ ਦੇ ਵੱਲੋਂ ਕਿ ਉਹਦੇ ਵੱਲੋਂ 30,000 ਦੇ ਕਰੀਬ ਜਿਹੜੇ ਆ ਜੀ ਅਹੁਦੇਦਾਰੀਆਂ ਵੰਡੀਆਂ ਜਾਣਗੀਆਂ ਔਰ ਇੱਕ ਵੱਡੀ ਫੌਜ ਜਿਹੜੀ ਆ ਜੀ ਉਹ ਆਮ ਆਦਮੀ ਪਾਰਟੀ ਦੀ ਖੜੀ ਕੀਤੀ ਜਾਊਗੀ, ਜਿਹੜੀ ਕਿ ਪਿੰਡਾਂ, ਸ਼ਹਿਰਾਂ, ਕਸਬਿਆਂ ਤੱਕ ਜਿਹੜਾ ਜੀ ਉਹ ਸਾਰੇ ਜਗ੍ਹਾ ਨੂੰ ਕਵਰ ਕਰੂਗੀ। ਕਰ ਸਕਦੇ ਨੇ ਨਹੀਂ, ਇਹ ਬਾਅਦ ਵਾਲੀਆਂ ਗੱਲਾਂ ਨੇ, ਪਰ ਇੰਨਾ ਇਹ ਕਿਹਾ ਗਿਆ ਜੀ ਕਿ ਮਹੀਨੇ ਦੇ ਵਿੱਚ ਢਾਂਚਾ ਤਿਆਰ ਕਰ ਲਿਆ ਜਾਊਗਾ। ਦਿੱਲੀ ਪੈਟਰਨ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਕਨਵੀਨਰ, ਜ਼ੋਨ ਇੰਚਾਰਜ, ਸਰਕਲ ਇੰਚਾਰਜ ਦਾ ਭੋਗ ਪਾ ਕੇ ਹਰੇਕ ਵਿੰਗ ਦੇ ਪ੍ਰਧਾਨ ਨਿਯੁਕਤ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਨੇ। ਪੰਜਾਬ ਨੂੰ 5 ਸਿਆਸੀ ਜ਼ੋਨਾਂ ਦੇ ਵਿੱਚ ਵੰਡਿਆ ਆਮ ਆਦਮੀ ਪਾਰਟੀ ਨੇ। ਇਹਦੇ ਵਿੱਚ ਮਾਲਵਾ ਖੇਤਰ ਦੇ 69 ਵਿਧਾਨ ਸਭਾ ਹਲਕਿਆਂ ਨੂੰ 3 ਜ਼ੋਨਾਂ ਦੇ ਵਿੱਚ ਵੰਡ ਕੇ ਹਰੇਕ ਜ਼ੋਨ ਲਈ ਇੱਕ ਮੀਤ ਪ੍ਰਧਾਨ ਲਾਇਆ ਜਾ ਰਿਹਾ। ਮਾਝਾ ਤੇ ਦੁਆਬਾ ਨੂੰ ਇੱਕ ਜ਼ੋਨ ਵਜੋਂ ਉਸਾਰ ਕੇ ਦੋਵਾਂ ਜ਼ੋਨਾਂ ਲਈ ਇੱਕ ਮੀਤ ਪ੍ਰਧਾਨ ਲਾਇਆ ਜਾਊਗਾ। ਹਰੇਕ ਜ਼ਿਲ੍ਹੇ ਦੇ ਵਿੱਚ ਦਿਹਾਤੀ ਤੇ ਸ਼ਹਿਰੀ ਪ੍ਰਧਾਨ ਨਿਯੁਕਤ ਕਰਕੇ 22 ਜ਼ਿਲ੍ਹਿਆਂ ਦੇ ਵਿੱਚ 44 ਪ੍ਰਧਾਨ ਲਾਏ ਜਾਣਗੇ। 117 ਵਿਧਾਨ ਸਭਾ ਹਲਕਿਆਂ ਲਈ 117 ਪ੍ਰਧਾਨ ਨਿਯੁਕਤ ਕੀਤੇ ਜਾ ਰਹੇ ਨੇ। ਹਰੇਕ ਵਿਧਾਨ ਸਭਾ ਹਲਕੇ ਨੂੰ 3 ਬਲਾਕਾਂ ਦੇ ਵਿੱਚ ਵੰਡ ਕੇ 351 ਬਲਾਕਾਂ ਲਈ 351 ਪ੍ਰਧਾਨ ਲਾਏ ਜਾਣਗੇ। ਬੂਥਾਂ ਦੇ ਉੱਤੇ ਆਧਾਰਿਤ 5-6 ਪਿੰਡਾਂ ਦੀ ਇੱਕ ਇਕਾਈ ਬਣਾ ਕੇ ਸਰਕਲ ਪ੍ਰਧਾਨ ਨਿਯੁਕਤ ਕੀਤੇ ਜਾਣਗੇ। ਪਿੰਡ ਜਿਹੜੇ ਨੇ ਪੰਜਾਬ ਦੇ 13,030, ਇਹਨਾਂ ਦੇ 13,030 ਪ੍ਰਧਾਨ ਲਾਏ ਜਾਣਗੇ ਤੇ ਜਿਹੜੇ ਪਿੰਡਾਂ ਦੇ ਵਿੱਚ 2 ਪੰਚਾਇਤਾਂ ਨੇ ਉੱਥੇ 2 ਪ੍ਰਧਾਨ ਜਿਹੜੇ ਨੇ ਉਹ ਲਾਏ ਜਾਣਗੇ। ਹੁਣ ਵੇਖਣਾ ਇਹ ਹੋਊਗਾ ਜੀ ਕਿ 30,000 ਦੀ ਫੌਜ ਖੜੀ ਕਰਨੀ ਕੋਈ ਛੋਟੀ ਨਹੀਂ ਗੀ। ਹਾਲਾਂਕਿ ਇਹ ਆਖਿਆ ਗਿਆ ਅਮਨ ਅਰੋੜਾ ਦੇ ਵੱਲੋਂ ਤੇ ਭਗਵੰਤ ਮਾਨ ਹੋਰਾਂ ਦੇ ਵੱਲੋਂ ਕਿ ਜਿਹੜੇ ਜੁਗਾੜੂ ਜਾਂ ਫੋਟੋਆਂ ਖਿਚਾਉਣ ਵਾਲੇ ਨੇ ਉਹ ਪਾਸੇ ਕੀਤੇ ਜਾਣਗੇ। ਵਾਲੰਟੀਅਰਾਂ ਦੀ ਜਿਹੜੀ ਟੀਮ ਹੈ ਜੀ ਉਹਨੂੰ ਹੀ ਮੂਹਰੇ ਲਿਆਂਦਾ ਜਾਊਗਾ। ਐਡਾ ਢਾਂਚਾ ਖੜਾ ਕਰ ਸਕਣਾ ਐਡਾ ਕੋਈ ਸੌਖਾ ਨਹੀਂ ਹੈਗਾ, ਪਰ ਇੰਨਾ ਜ਼ਰੂਰ ਹੈ ਕਿ ਜੇ ਪਾਰਟੀ ਐਡਾ ਵੱਡਾ ਢਾਂਚਾ ਖੜਾ ਕਰਦੀ ਹੈ ਤਾਂ ਸ਼ਾਇਦ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਵਿਚਰ ਰਹੀਆਂ ਨੇ ਉਹਨਾਂ ਦੇ ਵਿੱਚੋਂ ਇਹ ਵੱਡਾ ਢਾਂਚਾ ਹੋਊਗਾ। ਬਿਲਕੁਲ ਹੋ ਸਕਦਾ ਹੈ ਕਿ ਉਹ ਵੀ ਇਸੇ ਕਦਮਾਂ 'ਤੇ ਚੱਲ ਪੈਣ। ਅਤੇ ਅੱਗੇ ਆਪਾਂ ਘੱਲੂਘਾਰਾ ਦਿਵਸ ਦੀ ਜੇ ਗੱਲ ਕਰੀਏ ਤਾਂ ਜਿਹੜਾ ਅੰਮ੍ਰਿਤਸਰ ਹੈ ਜੀ ਉਹ ਪੁਲਿਸ ਦੀ ਛਾਉਣੀ ਦੇ ਵਿੱਚ ਬਦਲ ਚੁੱਕਾ ਹੈ। ਬਿਲਕੁਲ ਜੀ, ਕੱਲ੍ਹ ਨੂੰ ਜਿਹੜਾ ਘੱਲੂਘਾਰਾ ਦੇ ਸਮਾਗਮ ਨੇ ਉਹਨਾਂ ਦੇ ਭੋਗ ਪਾਏ ਜਾਣਗੇ ਔਰ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਤੇ ਪੈਰਾਮਿਲਟਰੀ ਫੋਰਸਿਸ ਉਂਝ ਤਾਂ ਸਾਰੇ ਅਹਿਮ ਸ਼ਹਿਰਾਂ ਦੇ ਵਿੱਚ ਲੱਗੀਆਂ ਨੇ। ਅੰਮ੍ਰਿਤਸਰ ਖਾਸ ਤੌਰ ਦੇ ਉੱਤੇ ਚੱਪੇ ਦੇ ਉੱਤੇ ਪੁਲਿਸ ਜਿਹੜੀ ਆ ਜੀ ਉਹ ਤਾਇਨਾਤ ਕੀਤੀ ਗਈ ਆ। ਦਰਬਾਰ ਸਾਹਿਬ ਸਮੂਹ ਦੇ ਉੱਤੇ ਨੇੜੇ ਤੋਂ ਨਿਗਾਹ ਜਿਹੜੀ ਆ ਜੀ ਉਹ ਖੁਫੀਆ ਏਜੰਸੀਜ਼ ਦੇ ਵੱਲੋਂ ਪੁਲਿਸ ਦੇ ਵੱਲੋਂ ਰੱਖੀ ਜਾ ਰਹੀ ਆ ਕਿ ਉੱਥੇ ਕਿਸੇ ਕਿਸਮ ਦੀ ਕੋਈ ਸੰਭਾਵੀ ਗੜਬੜ ਨਾ ਹੋਵੇ, ਕਿਉਂਕਿ ਕਹਾਣੀ ਉੱਥੇ ਦੀ ਉੱਥੇ ਖੜੀ ਆ। ਜਿਹੜੇ ਜਥੇਦਾਰ ਨੇ ਉਹ ਕੌਮ ਦੇ ਨਾਲ ਸੰਬੋਧਨ ਕਰਨਗੇ। ਕੱਲ੍ਹ ਵੀ ਮੈਂ ਡਿਟੇਲ ਜਿਹੜੀ ਉਹ ਦਿੱਤੀ ਸੀਗੀ। ਜਿਹੜੇ ਮੁਤਵਾਜ਼ੀ ਜਥੇਦਾਰ ਨੇ ਉਹ ਮੰਨ ਨਹੀਂ ਰਹੇ। ਕਹਾਣੀ ਦੇਖੋ ਕਿਸ ਕਿਸਮ ਦੀ ਚੱਲ ਰਹੀ ਹੈ ਕਿ ਦਮਦਮੀ ਟਕਸਾਲ ਦੇ ਹੈੱਡ ਆਫਿਸ ਦੇ ਵਿੱਚ ਪਹੁੰਚੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਉੱਥੇ ਜਾ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਇਹ ਮੁਤਵਾਜ਼ੀ ਜਥੇਦਾਰ ਨੇ ਇਹਨਾਂ ਨੂੰ ਕਾਂਗਰਸ ਦੀ ਸ਼ਹਿ ਪ੍ਰਾਪਤ ਹੈ ਤੇ ਉਹ ਕਹਿੰਦੇ ਨਕਲੀ ਜਥੇਦਾਰ ਜਿਹੜੇ ਆ ਜੀ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ।
ਐਨ ਦੂਜੇ ਪਾਸੇ ਉਸ ਸਮੇਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਹੁਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਸ਼ਬਦਾਵਲੀ ਨਕਲੀ ਜਥੇਦਾਰਾਂ ਦੇ ਨਾਲ ਮੁਲਾਕਾਤ ਕਰ ਰਹੇ ਸੀ ਔਰ ਇਹ ਮੁਲਾਕਾਤ ਉਹਨਾਂ ਨੇ ਕਿਹਾ ਬੜੇ ਸਦਭਾਵਨਾ ਵਾਲੇ ਮਾਹੌਲ ਦੇ ਵਿੱਚ ਹੋਈ ਤੇ ਉਹਨਾਂ ਨੂੰ ਦੱਸਣ ਦਾ ਯਤਨ ਕੀਤਾ ਗਿਆ ਕਿ ਇਹ ਸਾਰੇ ਸਮਾਗਮ ਜਿਹੜੇ ਨੇ ਇਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਜੀ ਉਹ ਕੱਢ ਲਏ ਜਾਣ ਤੇ ਚੰਗਾ ਹੋਊਗਾ। ਤੋ ਹਾਲਾਤ ਜਿਹੜੇ ਨੇ ਜੀ ਇਹ ਜਾਂ ਤਾਂ ਦੋਹਰੀ ਗੇਮ ਜਿਹੜੀ ਆ ਉਹ ਖੇਡੀ ਜਾ ਰਹੀ ਹੈ। ਇੱਕ ਪਾਸੇ ਟਕਸਾਲ ਦੇ ਆਫਿਸ ਦੇ ਵਿੱਚ ਜਾ ਕੇ ਬਿਆਨ ਇਹ ਦੇਣਾ ਉੱਥੇ ਦਮਦਮੀ ਟਕਸਾਲ ਦੇ ਕਿ ਇਹ ਨਕਲੀ ਜਥੇਦਾਰ ਨੇ, ਕਾਂਗਰਸ ਦੀ ਸ਼ਹਿ ਦੇ ਉੱਤੇ ਕੰਮ ਕਰ ਰਹੇ ਨੇ, ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਤੇ ਦੂਜੇ ਪਾਸੇ ਉਹਨਾਂ ਦਾ ਲਾਇਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਜੀ ਉਹ ਕਹਿੰਦਾ ਮਾਹੌਲ ਚੰਗੇ ਦੇ ਵਿੱਚ ਮੁਲਾਕਾਤ ਜਿਹੜੀ ਹੋਈ ਆ ਤੇ ਮੁਤਵਾਜ਼ੀ ਜਥੇਦਾਰਾਂ ਨੂੰ ਕਨਵਿੰਸ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹ ਦੋ ਕਹਾਣੀਆਂ ਨੇ ਜੀ। ਇਹਦੀ ਪਿਛਲੀ ਸਿਆਸਤ ਪਿਛਲੇ ਸਾਲਾਂ ਦੇ ਦੌਰਾਨ ਜਿਹੜੀ ਆ ਉਹ ਹਮੇਸ਼ਾ ਗੰਭੀਰ ਰੂਪ ਹੀ ਧਾਰਨ ਕਰਦੀ ਰਹੀ ਹੈ ਕਿਉਂਕਿ ਸਿਆਸਤਦਾਨ ਜਿਹੜੇ ਨੇ ਉਹ ਉਹਨਾਂ ਦੇ ਵਾਸਤੇ ਇਹੋ ਜਿਹੇ ਦਿਨ ਸਿਰਫ ਇਸ ਪੱਖੋਂ ਅਹਿਮੀਅਤ ਰੱਖਦੇ ਹੁੰਦੇ ਆ ਕਿ ਕਿੰਨੀ ਰਾਜਨੀਤੀ ਉਹਦੇ ਉੱਤੇ ਜਿਹੜੀ ਕੀਤੀ ਜਾ ਸਕਦੀ ਹੈ, ਇਦੋਂ ਵੱਧ ਕੋਈ ਹੋਰ ਉਹਨਾਂ ਦਾ ਬਹੁਤਾ ਕੁਝ ਲੈਣਾ ਦੇਣਾ ਨਹੀਂ ਹੁੰਦਾ। ਸੋ ਇਸ ਗੱਲ ਦੇ ਉੱਤੇ ਨਿਰਭਰ ਕਰੂਗਾ ਜਿਹੜੇ ਕੱਲ ਨੂੰ ਇਹ ਭੋਗ ਸਮਾਗਮ ਨੇ ਅਕਾਲ ਤਖਤ ਦੇ ਉੱਤੇ ਕਿ ਇਹਦੇ ਵਿੱਚੋਂ ਸਿਆਸਤ ਜਿਹੜੀ ਹੈ ਜੀ ਕਿੰਨੀ ਨਿਕਲਦੀ ਹੈ। ਜਾਂ ਤਾਂ ਜਿਹੜਾ ਜੀ ਬਿਆਨ ਕੱਲ ਨੂੰ ਫਿਰ ਇਹ ਆਊਗਾ ਕਿ ਦੇਖਿਆ ਅਸੀਂ ਕਿਹਾ ਸੀਗਾ ਕਿ ਇਹ ਜਿਹੜੇ ਨਕਲੀ ਜਥੇਦਾਰ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਇਹਨਾਂ ਨੇ ਕਰਤਾ, ਜਾਂ ਫਿਰ ਬਿਆਨ ਇਹ ਵੀ ਆਊਗਾ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਸਮਝਾ ਲਿਆ ਤੇ ਮਾਹੌਲ ਠੀਕ ਠਾਕ ਅਸੀਂ ਰੱਖ ਲਿਆ। ਦੋਵੇਂ ਹੱਥਾਂ 'ਚ ਲੱਡੂ ਨੇ ਜੀ। ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਉਹ ਕਿਤੇ ਜਾ ਕੇ ਆਏ ਆ, ਜਿੱਥੇ ਮਿਲ ਕੇ ਆਏ ਆ, ਬੜੀਆਂ ਫੋਟੋ ਵੀ ਅਖਬਾਰਾਂ ਦੇ ਵਿੱਚ ਆ, ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਉੱਥੇ ਵਿਘਨ ਪਾਉਣ ਦੇ ਵੀ ਯਤਨ ਹੋ ਸਕਦੇ ਆ? ਮੈਂ ਤਾਂ ਤੁਹਾਨੂੰ ਕਹਿ ਦੀ ਕਿ ਦੋਨੋਂ ਬਿਆਨ ਜਿਹੜੇ ਆ ਉਹ ਤਿਆਰ ਕਰ ਲਏ ਗਏ ਆ ਕਿ ਹਾਲਾਤ ਕੀ ਹੋਣਗੇ। ਵਿਘਨ ਪੈਂਦਾ ਤੇ ਫਿਰ ਬਿਆਨ ਜਿਹੜਾ ਜੀ ਜਿਹੜਾ ਦਮਦਮੀ ਟਕਸਾਲ ਦੇ ਹੈੱਡ ਆਫਿਸ ਤੋਂ ਲੱਗਿਆ ਉਹ ਸਾਹਮਣੇ ਆ ਜਾਊਗਾ। ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਨਕਲੀ ਜਥੇਦਾਰ ਨੇ ਕਾਂਗਰਸ ਦੀ ਸ਼ਹਿ ਤੇ ਖਰਾਬ ਕਰਨਾ ਚਾਹੁੰਦੇ ਨੇ। ਜੇ ਅਮਨ ਅਮਾਨ ਦੇ ਨਾਲ ਨਿਬੜ ਜਾਂਦਾ ਤੇ ਫਿਰ ਕਿਰਪਾਲ ਸਿੰਘ ਬੰਡੂਗਰ ਹੋਰਾਂ ਵਾਲਾ ਬਿਆਨ ਜਿਹੜਾ ਜੀ ਹੈਗਾ ਕਿ ਸਾਡੀਆਂ ਕੋਸ਼ਿਸ਼ਾਂ ਦੇ ਸਦਕਾ ਕਾਂਗਰਸ ਦੀਆਂ ਚਾਲਾਂ ਕਾਮਯਾਬ ਨਹੀਂ ਹੋ ਸਕੀਆਂ। ਬਿਲਕੁਲ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਪਹਿਲਾਂ ਕੀਤੀ ਸੀ ਕਿ ਮੋਗੇ ਦਾ ਡਿਪਟੀ ਮੇਅਰ ਸੀ, ਉਸਨੇ ਕਿਹਾ ਸੀ ਮੇਰੇ ਤੇ ਹਮਲਾ ਹੋਇਆ, ਪਰ ਉਹ ਕਹਾਣੀ ਝੂਠੀ ਨਿਕਲੀ। ਇਹ ਵੈਸੇ ਇਹੋ ਜਿਹੇ ਹਮਲੇ ਵਗੈਰਾ ਜਿਹੜੇ ਇੱਥੇ ਅੱਜ ਕੱਲ੍ਹ ਕੁਝ ਜ਼ਿਆਦਾ ਹੀ ਚੱਲ ਰਹੇ ਨੇ ਕਿਉਂਕਿ ਸਿਕਿਉਰਿਟੀ ਵਗੈਰਾ ਘਟੀ ਹੋਈ ਹੈ ਜੀ। ਹੁਣ ਮੋਗੇ ਦੀ ਜਿਹੜੀ ਪੁਲਿਸ ਆ ਜੀ ਉਹਨੇ ਇਹ ਕਿਹਾ ਜੀ ਕਿ ਇੱਥੋਂ ਦੇ ਨਗਰ ਨਿਗਮ ਦੇ ਡਿਪਟੀ ਮੇਅਰ ਦੇ ਉੱਤੇ ਅਕਾਲੀ ਆਗੂ ਵੱਲੋਂ ਜਾਨਲੇਵਾ ਹਮਲੇ ਦੀ FIR ਜਿਹੜੀ ਹੈ ਜੀ ਉਹ ਦਰਜ ਕਰਨ ਤੋਂ ਬਾਅਦ ਇਸ ਮਾਮਲੇ ਨੂੰ ਹੁਣ ਝੂਠਾ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਇਹ ਕਿਹਾ ਗਿਆ ਜੀ ਕਿ ਜਿਹੜਾ ਡਿਪਟੀ ਮੇਅਰ ਸੀਗਾ ਜਰਨੈਲ ਸਿੰਘ ਉਹਨੇ ਪੁਲਿਸ ਨੂੰ ਇਹ ਕਿਹਾ ਸੀਗਾ ਕਿ ਉਹ ਆਪਣੇ ਪਿੰਡ ਜਾ ਰਿਹਾ ਸੀ ਆਪਣੇ ਦੋਸਤ ਦੇ ਘਰੋਂ ਤੇ ਉਹਦੇ ਕਿੰਗਵਾ ਨਹਿਰ ਦੇ ਕੋਲੇ ਜਿਹੜਾ ਜੀ ਉਹਦੇ ਉੱਤੇ ਹਮਲਾ ਕੀਤਾ ਗਿਆ ਔਰ ਉਹ ਕਹਿੰਦਾ ਕਿ ਦੋ ਨੌਜਵਾਨਾਂ ਨੇ ਐਕਟਿਵਾ ਦੇ ਉੱਤੇ ਜਿਹੜੇ ਸਵਾਰ ਸੀ ਕਾਰ ਦਾ ਪਿੱਛਾ ਕੀਤਾ, ਜਾਨੋ ਮਾਨ ਦੀ ਨੀਅਤ ਦੇ ਨਾਲ ਉਹਦੇ ਉੱਤੇ 2 ਰਾਊਂਡ ਗੋਲੀਆਂ ਜਿਹੜੀਆਂ ਉਹ ਚਲਾਈਆਂ ਤੇ ਇਹ ਗੋਲੀਆਂ ਕਾਰ ਦੇ ਸਾਈਡ ਤੇ ਲੱਗੇ ਸ਼ੀਸ਼ੇ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਵੱਜੀਆਂ। ਜਿਹੜੀ ਪੁਲਿਸ ਆ ਜੀ ਉਹ ਇਹ ਕਹਿੰਦੀ ਕਿ ਉਹਨਾਂ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ। ਉੱਥੇ ਜਿਹੜੇ ਨਹਿਰ ਦੇ ਕੰਢੇ ਸੌਰੇ ਝੁੱਗੀ ਝੌਂਪੜੀ ਵਾਲੇ ਸੀ ਉਹਨਾਂ ਤੋਂ ਵੀ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ। ਡਿਪਟੀ ਮੇਅਰ ਦੀ ਕਾਰ ਵੀ ਕਬਜ਼ੇ ਦੇ ਵਿੱਚ ਲਈ ਗਈ ਤੇ ਕਾਰ ਦੇ ਉੱਤੇ ਕੋਈ ਵੀ ਗੋਲੀ ਲੱਗੀ ਜਿਹੜੀ ਆ ਜੀ ਉਹ ਸਾਬਤ ਨਹੀਂ ਹੋਈ ਔਰ ਜਿਹੜੇ ਉੱਥੇ ਰਹਿੰਦੇ ਲੋਕ ਨੇ ਉਹਨਾਂ ਨੇ ਕਿਹਾ ਉਹਨਾਂ ਨੇ ਤਾਂ ਕਿਸੇ ਗੋਲੀ ਦੀ ਆਵਾਜ਼ ਜਿਹੜੀ ਆ ਉਹ ਸੁਣੀ ਹੋਈ ਨਹੀਂ। ਤੇ ਹੁਣ ਪੁਲਿਸ ਜਿਹੜੀ ਆ ਜੀ ਇਹ ਕਹਿੰਦੀ ਆ ਕਿ ਇਹ ਮਾਮਲਾ ਜਿਹੜਾ ਜੀ ਝੂਠਾ ਸਾਬਤ ਹੋਇਆ। ਉਹਨੇ ਇਹ ਕਿਉਂ ਕਹਾਣੀ ਜਿਹੜੀ ਘੜੀ ਇਹਦੇ ਬਾਰੇ ਇਨਵੈਸਟੀਗੇਸ਼ਨ ਜਿਹੜੀ ਹੈ ਜੀ ਉਹ ਪੁਲਿਸ ਅਜੇ ਕਰ ਰਹੀ ਆ। ਉਹਨੇ ਕਿਹਾ ਕਿ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਦੱਸਿਆ ਜਾਊਗਾ ਪਰ ਉਹਨਾਂ ਨੇ ਕਿਹਾ ਕਿ ਪਰਚਾ ਰੱਦ ਕੀਤਾ ਜਾ ਰਿਹਾ ਜੀ। ਵੈਸੇ ਬਹੁਤੀ ਮਾਮਲਿਆਂ ਦੇ ਵਿੱਚ ਇਹ ਜਾਂ ਤਾਂ ਖਬਰਾਂ ਦੇ ਵਿੱਚ ਰਹਿਣ ਦੇ ਵਾਸਤੇ ਜਾਂ ਫਿਰ ਜਿਹੜਾ ਜੀ ਦੂਜਾ ਰੀਜ਼ਨ ਵੱਡਾ ਬਣਦਾ ਕਿ ਐਕਸਟਰਾ ਹੋਰ 4 ਸਿਕਿਉਰਿਟੀ ਵਾਲੇ ਮਿਲ ਜਾਣ ਉਹਦੇ ਕਰਕੇ ਇਹੋ ਜਿਹਾ ਕੰਮ ਕੀਤਾ ਜਾਂਦਾ ਜੀ। ਪਰ ਹੈ ਮਾੜੀਆਂ ਗੱਲਾਂ। ਤੇ ਅਖੀਰ ਦੇ ਵਿੱਚ ਆਪਾਂ ਸਵਾਲ ਲਿਆ ਕਿ ਜਿਸ ਤਰ੍ਹਾਂ ਪੰਜਾਬ ਤੇ ਹਰਿਆਣਾ ਆ ਜੀ ਇਹ ਪੱਠ ਬਣੇ ਪਏ ਆ, ਬਹੁਤ ਜ਼ਿਆਦਾ ਗਰਮੀ ਹੈ। ਬਿਲਕੁਲ ਜੀ। ਇਸ ਵੇਲੇ ਜਿਹੜਾ ਕੱਲ ਦਿਨ ਲੰਘ ਕੇ ਗਿਆ ਐਤਵਾਰ ਵਾਲਾ ਤਾਂ ਹਾਲਾਤ ਇਹ ਸੀਗੇ ਜੀ ਕਰਫਿਊ ਵਰਗੇ ਹਾਲਾਤ ਬਣੇ ਰਹੇ ਸੜਕਾਂ ਦੇ ਉੱਤੇ ਔਰ ਪਾਰਾ ਜਿਹੜਾ ਸੀਗਾ ਜੀ
48 ਡਿਗਰੀ ਨੂੰ ਪਹੁੰਚ ਗਿਆ 48। ਔਰ ਇਹ ਸਿਰਫ ਪੰਜਾਬ ਦੇ ਵਿੱਚ ਨਹੀਂ ਬਲਕਿ ਹਰਿਆਣੇ ਦੇ ਵਿੱਚ ਵੀ ਇਸੇ ਕਿਸਮ ਦੇ ਨਾਲ ਜਿਹੜੇ ਹਾਲਾਤ ਸੀਗੇ ਉਹ ਬਣੇ ਰਹੇ। ਸਭ ਤੋਂ ਵੱਧ ਜਿਹੜੀ ਗਰਮੀ ਹੈ ਜੀ ਉਹ ਬਠਿੰਡੇ ਦੇ ਵਿੱਚ ਦਰਜ ਕੀਤੀ ਗਈ ਆ। ਪੰਜਾਬ ਦੇ ਸਮੁੱਚੇ ਸ਼ਹਿਰ ਜਿਹੜੇ ਸੀਗੇ ਜੀ ਉਹ ਤਪਦੇ ਰਹੇ ਔਰ ਸਾਰੇ ਜਗ੍ਹਾ ਤੇ ਜਲੰਧਰ, ਅੰਮ੍ਰਿਤਸਰ, ਪਟਿਆਲਾ ਔਰ ਇੱਥੇ ਜਿਹੜਾ ਤਾਪਮਾਨ ਸੀਗਾ ਜੀ ਉਹ 45 ਡਿਗਰੀ ਤੋਂ ਲੈ ਕੇ 47 ਡਿਗਰੀ ਤੱਕ ਰਿਹਾ। ਲੂ ਜਿਹੜੀ ਹੈ ਜੀ ਉਹਨੇ ਲੋਕਾਂ ਨੂੰ ਘਰਾਂ ਦੇ ਅੰਦਰ ਵੜਨ ਦੇ ਵਾਸਤੇ ਮਜਬੂਰ ਕਰਤਾ। ਮੌਸਮ ਵਿਭਾਗ ਕਹਿੰਦਾ ਹੈ ਕਿ ਅਜੇ ਕੋਈ ਇਹਦੇ ਤੋਂ ਰਾਹਤ ਮਿਲਣ ਦੇ ਆਸਾਰ ਨਹੀਂਗੇ ਅਗਲੇ 2 ਦਿਨ। ਜਿਹੜਾ ਇੱਥੇ ਬਠਿੰਡੇ ਦੇ ਵਿੱਚ ਪਾਰਾ ਜਿਹੜਾ ਜੀ ਉਹ ਪਹੁੰਚਿਆ 48 ਨੂੰ ਤੇ ਇੱਥੇ ਗਰਮੀ ਦੇ ਨਾਲ ਜਿਹੜੇ ਜੀ 2 ਲੋਕਾਂ ਦੀ ਕੱਲ ਮੌਤ ਹੋਈ ਤੇ ਪੰਜਾਬ ਦੇ ਵਿੱਚ ਹੁਣ ਤੱਕ ਗਰਮੀ ਦੇ ਸੀਜ਼ਨ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਜੀ ਉਹ 9 ਹੋ ਗਈ। ਲੂ ਲੱਗਣ ਕਰਕੇ ਇਹਨਾਂ ਦੀ ਮੌਤ ਜਿਹੜੀ ਹੈ ਜੀ ਉਹ ਹੋਈ ਦੱਸੀ ਜਾ ਰਹੀ ਆ। ਸਕੂਲਾਂ ਦੇ ਸਮੇਂ ਬੇਸ਼ੱਕ ਜਿਹੜੇ ਆ ਜੀ ਉਹ ਤਬਦੀਲ ਕੀਤੇ ਗਏ ਆ ਪਰ ਜਿਸ ਟਾਈਮ ਬੱਚੇ ਆਉਂਦੇ ਆ ਹਾਲਾਤ ਜਿਹੜੇ ਆ ਜੀ ਉਹਨਾਂ ਦੇ ਵੀ ਵੇਖਣ ਵਾਲੇ ਹੁੰਦੇ ਆ ਸਕੂਲਾਂ ਦੇ, ਕਿਉਂਕਿ ਬੱਸਾਂ ਵਗੈਰਾ ਦੇ ਵਿੱਚ ਜਦੋਂ ਆਉਂਦੇ ਆ ਜਾਂ ਜਿਹੜੇ 2 ਵੀਲਰ ਦੇ ਉੱਤੇ ਲੋਕ ਜਾਂਦੇ ਨੇ ਅੱਗੋਂ ਜਿਹੜੀ ਲੂ ਪੈਂਦੀ ਆ ਉਹਦੇ ਨਾਲ ਥਾਂ ਥਾਂ ਦੇ ਉੱਤੇ ਬੇਹੋਸ਼ ਹੋ ਕੇ ਜਿਹੜੇ ਜੀ ਉਹ ਲੋਕ ਡਿੱਗਦੇ ਨੇ। ਉਂਝ ਵੈਸੇ ਕੱਲ ਇਹ ਸੀਗਾ ਕਿ ਥਾਂ ਥਾਂ ਦੇ ਉੱਤੇ ਜਿਹੜੀਆਂ ਜੀ ਉਹ ਛਬੀਲਾਂ ਵੀ ਲੱਗੀਆਂ ਹੋਈਆਂ ਸੀ ਪਰ ਛਬੀਲਾਂ ਦੇ ਉੱਤੇ ਗਿਣਤੀ ਜਿਹੜੀ ਸੀ ਲੋਕਾਂ ਦੇ ਪਾਣੀ ਪੀਣ ਵਾਲਿਆਂ ਦੀ ਉਹ ਬਹੁਤ ਘੱਟ ਸੀ। ਉਹਦਾ ਰੀਜ਼ਨ ਇਹ ਸੀ ਕਿ ਸੜਕਾਂ ਐਤਵਾਰ ਕਰਕੇ, ਕ੍ਰਿਕਟ ਮੈਚ ਕਰਕੇ ਔਰ ਖਾਸ ਤੌਰ ਦੇ ਉੱਤੇ ਤਾਪਮਾਨ ਜਿਹੜਾ ਸੀਗਾ ਜੀ ਉਹ 46-47 ਤੇ ਜਾਣ ਕਰਕੇ ਤਕਰੀਬਨ ਅੱਧੋ ਅੱਧ ਵੀ ਜਿਹੜਾ ਜੀ ਉਹਦੇ ਉੱਤੇ ਟ੍ਰੈਫਿਕ ਹੈ ਨਹੀਂ ਸੀਗਾ। ਜੀ ਬਿਲਕੁਲ, ਗਰਮੀ ਦੇ ਮਾਰੇ ਲੋਕ ਕਿੱਥੇ ਜਾਣ। ਅਖੀਰ ਵਿੱਚ ਆਜਨਾਮਾ ਕਿ ਡੇਰਾ ਮੁਖੀ ਨੂੰ ਲੱਗਾ ਪਿਆ ਨਵਾਂ ਝਟਕਾ, ਅਰਜ਼ੀ ਸਿਰੇ ਨਹੀਂ ਫੇਰ ਤੋਂ ਚੜੀ ਬੇਲੀ। ਡੇਰਾ ਮੁਖੀ ਨੂੰ ਲੱਗਾ ਪਿਆ ਨਵਾਂ ਝਟਕਾ, ਅਰਜ਼ੀ ਸਿਰੇ ਨਹੀਂ ਫੇਰ ਤੋਂ ਚੜੀ ਬੇਲੀ। ਮੁੜ ਕੇ ਉਹ ਦਲੀਲਾਂ ਸਨ ਪੇਸ਼ ਹੋਈਆਂ, ਕੋਈ ਵੀ ਨਵੀਂ ਗਵਾਹੀ ਨਾ ਘੜੀ ਬੇਲੀ। ਜਿਨ੍ਹਾਂ ਲੋਕਾਂ ਕਾਨੂੰਨੀ ਇਹ ਜਕੜ ਪਾਈ, ਛੱਡੀ ਉਹਨਾਂ ਵੀ ਹਾਲੇ ਨਹੀਂ ਅੜੀ ਬੇਲੀ। ਅਰਜ਼ੀ ਹੋਈ ਆ ਰੱਦ ਤਾਂ ਸਮਝ ਆਈ, ਗੱਡੀ ਪਹਿਲੜੀ ਜਗ੍ਹਾ ਪਈ ਖੜੀ ਬੇਲੀ। ਮੁਕਤੀ ਲੈਣ ਲਈ ਜਿਹਦੇ ਤੋਂ ਲੋਕ ਜਾਂਦੇ, ਉਹਦੇ ਛੁੱਟਣ ਦਾ ਲੱਭਦਾ ਰਾਹ ਹੈ ਨਹੀਂ। ਮੁਕਤੀ ਲੈਣ ਲਈ ਜਿਹਦੇ ਤੋਂ ਲੋਕ ਜਾਂਦੇ, ਉਹਦੇ ਛੁੱਟਣ ਦਾ ਲੱਭਦਾ ਰਾਹ ਹੈ ਨਹੀਂ। ਮੁੱਕਦਾ ਗੇੜਾ ਨਾ ਕਦੀ ਕਚਹਿਰੀਆਂ ਦਾ, ਮੂਹਰੇ ਜਾਂਦੀ ਕਾਨੂੰਨਾਂ ਦੇ ਵਾਹ ਹੈ ਨਹੀਂ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।